बहुत एहसानमंद हूँ आप लोगों का। आप पूरे पंजाब की और किसानों की नुमाइंदगी करते हैं, और ख़ास तौर से जो ये लड़ाई किसानों ने बहादुरी के साथ लड़ी, आप इसका सबसे बड़ा हिस्सा थे, सिंघू बॉर्डर के लोग। तो आप जब आए तो मुझे बहुत अच्छा लगा, और ये लगा कि हमारा भाईचारा नए सिरे से खड़ा हो गया। मैं कोई भी लड़ाई आपकी आने वाले दिनों में भी होगी उसमें खड़ा रहूँगा, और कोई भी चीज़ उसके लिए मुझे छोड़नी पड़ेगी, मैं छोड़ के आपके साथ रहूँगा, किसान के तौर पे रहूँगा। और आप जब मुझे पंजाब बुलाएंगे मैं हाजिर रहूँगा। ਅੱਜ ਸਾਰੇ ਵੀਰ ਸਿੰਘੂ ਬਾਰਡਰ ਵੋਲੰਟੀਅਰ ਸਾਰੀ ਟੀਮ ਇੱਥੇ ਸਤਿਪਾਲ ਮਲਿਕ ਜੀ ਕੋਲ ਹਾਜ਼ਰ ਹੋਈ ਹੈ। ਸਿਰਫ ਉਹਦਾ ਇੱਕੋ ਰੀਜ਼ਨ ਸੀਗਾ ਆਉਣ ਦਾ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਜਦੋਂ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਹੈ ਅਤੇ ਮਲੇਰਕੋਟਲੇ ਦਾ ਨਵਾਬ, ਹਾਲਾਂਕਿ ਮਲੇਰਕੋਟਲੇ ਦਾ ਨਵਾਬ ਗੁਰੂ ਗੋਬਿੰਦ ਸਿੰਘ ਜੀ ਦਾ ਅਗੇਂਸਟ ਜੰਗ ਲੜਦਾ ਹੈ, ਲੇਕਿਨ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਆਉਂਦੀ ਹੈ ਅਤੇ ਉਹ ਹਾਂ ਦਾ ਨਾਰਾ ਮਾਰਦਾ, ਕਹਿੰਦਾ ਕਿ ਗਲਤ ਕਿਹਾ। ਅੱਜ ਉਸੇ ਰੂਪ ਦੇ ਅੰਦਰ ਸਾਡੇ ਨਾਲ ਸਾਡੇ ਵੱਡੇ ਬਜ਼ੁਰਗ ਸਤਿਪਾਲ ਮਲਿਕ ਜੀ, ਜੋ ਕਿ ਸੱਤਾ 'ਚ ਵੀ ਸੀਗੇ, ਸਰਕਾਰ 'ਚ ਵੀ ਸੀ, ਬੜੇ ਵੱਡੇ ਅਹੁਦੇ 'ਤੇ ਸੀਗੇ, ਔਰ ਐਸਾ ਅਹੁਦਾ ਸ਼ਾਇਦ ਹੀ ਹਿੰਦੁਸਤਾਨ 'ਚ ਗਿਣੇ ਚੁਣੇ ਲੋਕਾਂ ਨੂੰ ਮਿਲਦਾ ਹੈ। ਅੱਜ ਪੰਥ ਲਈ, ਕੌਮ ਲਈ, ਕਿਸਾਨਾਂ ਲਈ ਇਹਨਾਂ ਨੇ ਉਸ ਵਕਤ ਹਾਂ ਦਾ ਨਾਰਾ ਮਾਰਿਆ ਜਿਸ ਵਕਤ ਇਹ ਆਪਣੀ ਸੱਤਾ 'ਚ ਮੌਜੂਦ ਸੀ, ਔਰ ਸੱਤਾ ਦੇ ਅਗੇਂਸਟ ਜਾ ਕੇ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ। ਅੱਜ ਅਸੀਂ ਸਾਰੇ ਵੀਰ ਮਿਲ ਕੇ ਇਹਨਾਂ ਦਾ ਧੰਨਵਾਦ ਵੀ ਕਰਨ ਆਏ ਸੀਗੇ। ਹੋਰ ਨਾਲ ਦੀ ਨਾਲ ਅਸੀਂ ਜੋ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਇੱਕ ਇਹਨਾਂ ਨੂੰ ਸਾਰੇ ਪੰਜਾਬ ਵੱਲੋਂ, ਹਰਿਆਣੇ ਵੱਲੋਂ, ਕਿਸਾਨਾਂ ਵੱਲੋਂ ਆਵਾਜ਼ੇ ਹਿੰਦ ਦਾ ਇੱਕ ਖਿਤਾਬ ਵੀ ਮਲਿਕ ਸਾਹਿਬ ਨੂੰ ਦੇਣਾ ਚਾਹੁੰਦੇ ਹਾਂ। ਇਹਨਾਂ ਨੇ ਉਹਦੀ ਵੀ ਪ੍ਰਵਾਨਗੀ ਕੀਤੀ ਹੈ, ਉਹ ਸਾਨੂੰ ਸਮਾਂ ਵੀ ਅੱਗੇ ਦਿੱਤਾ ਹੈ। ਅਸੀਂ ਉਹਦੇ ਲਈ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਦਿਲੋਂ ਕਿਸੇ ਵੀ ਵੇਲੇ ਕਿਸੇ ਵੀ ਵੀਰ ਨੂੰ ਅਗਰ ਮਲਿਕ ਸਾਹਿਬ ਸਾਨੂੰ ਕਹਿਣਗੇ, ਅਸੀਂ ਆਪਣੀ ਜ਼ਿੰਦਗੀ 'ਚ ਰਹਿੰਦੇ ਨਹੀਂ, ਸਾਡੀ ਪੁਸਤਾਂ ਤੱਕ ਇਹਨਾਂ ਦੇ ਅਹਿਸਾਨਮੰਦ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। मैं भी आप लोगों के लिए हाजिर रहूँगा किसी भी वक्त, किसी भी हालत में। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਜੀ ਨੇ ਧੰਨਵਾਦ ਤਾਂ ਕਰਤਾ, ਲੇਕਿਨ ਸਾਡੇ ਕੋਲ ਧੰਨਵਾਦ ਦੇ ਸ਼ਬਦ ਇਹੋ ਜਿਹੇ ਨਹੀਂ ਹੈਗੇ ਜੋ ਮਲਿਕ ਸਾਹਿਬ ਨੇ ਸਾਡੇ ਸਿੱਖਾਂ ਲਈ ਔਰ ਕਿਸਾਨਾਂ ਲਈ ਕਰਿਆ। ਜੋ ਕਿਸਾਨਾਂ ਦਾ ਉਸ ਟਾਈਮ ਹਾਲ ਸੀ ਰੋਡ 'ਤੇ ਬੈਠਿਆਂ ਦਾ, ਉਹ ਦੇਖ ਕੇ ਇਹ ਕਿਸਾਨੀ ਨੂੰ ਦੇਖ ਚੁੱਕੇ ਹਨ ਔਰ ਥੱਲੇ ਤੋਂ ਉੱਠੇ ਹਨ। ਇਹਨਾਂ ਨੇ ਇਸ ਕਰਕੇ ਹਾਂ ਦਾ ਨਾਰਾ ਮਾਰਿਆ, ਔਰ ਜਿਹੜਾ ਹਾਂ ਦਾ ਨਾਰਾ ਇਹਨਾਂ ਦੇ ਮਾਰਨ ਕਰਕੇ ਹੋਰ ਵੀ ਸੰਗਤਾਂ ਕਰਨ ਲੱਗੀਆਂ। ਇਹਨਾਂ ਨੇ ਆਪਣਾ ਨਾਂ ਅਹੁਦਾ ਦੇਖਦੇ ਹੋਏ ਔਰ ਜੋ ਕੁਰਬਾਨੀ ਦਿੱਤੀ ਆ, ਅਜੇ ਅੱਗੇ ਵੀ ਇਹਨਾਂ 'ਤੇ ਸਖਤੀ ਹੋ ਸਕਦੀ ਹੈ, ਇਹਨਾਂ ਦਾ ਅਹੁਦਾ ਜਾ ਸਕਦਾ। ਇਹ ਅਹੁਦਾ ਛੱਡਣ ਲਈ ਬਿਲਕੁਲ ਇੱਕ ਤਰਫਾ ਹਨ ਕਿ ਛੱਡ ਸਕਦੇ ਹਨ ਜੇ ਗੌਰਮੈਂਟ ਚਾਹੇਗੀ, ਔਰ ਅੱਜ ਵੀ ਇਹ ਸਾਡਾ ਸਾਥ ਦੇਣਾ ਚਾਹ ਰਹੇ ਹਨ। ਔਰ ਅੱਗੇ ਤੋਂ ਵੀ ਉਹ ਕਹਿੰਦੇ ਕਿਤੇ ਵੀ ਅੱਧੀ ਰਾਤ ਵੀ ਸਾਨੂੰ ਜ਼ਰੂਰਤ ਪਵੇ ਔਰ ਇਹਨਾਂ ਨੂੰ ਫੋਨ ਕਹਿੰਦੇ ਸਾਨੂੰ ਫੋਨ ਕਰਿਆ ਜਾਵੇ, ਔਰ ਇਹ ਸਾਡੇ ਨਾਲ ਖੜਨਗੇ। ਮੈਂ ਇਹਨਾਂ ਦਾ ਬਹੁਤ ਬਹੁਤ ਆਭਾਰੀ ਹਾਂ, ਔਰ ਜਾਗੋ ਪਾਰਟੀ ਵੱਲੋਂ ਵੀ ਬਹੁਤ ਬਹੁਤ ਆਭਾਰੀ ਹਾਂ, ਔਰ ਕਿਸਾਨਾਂ ਵੱਲੋਂ ਖਾਸ ਕਰਕੇ। ਅਸੀਂ ਪਿੰਡਾਂ ਤੋਂ ਕਿਸਾਨ ਦੇ ਬੇਟੇ ਹਾਂ। ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਤਾਂ ਸੱਪ ਨਹੀਂ ਹੁੰਦੇ, ਪਹਿਲਾਂ ਸੱਪ ਵੀ ਹੁੰਦੇ ਸੀ ਜਦ ਪਾਣੀ ਲਾਉਣ ਖੂਹਾਂ 'ਤੇ ਜਾਂਦੇ ਸੀ। ਔਰ ਜਿਸ ਤਰ੍ਹਾਂ ਜ਼ਿੰਦਗੀ ਕਿਸਾਨਾਂ ਦੀ ਆ, ਸ਼ਾਇਦ ਮੋਦੀ ਸਰਕਾਰ ਨੂੰ ਨਹੀਂ ਪਤਾ ਹੋਏਗਾ, ਉਹਨਾਂ ਨੂੰ ਹੁਣ ਪਤਾ ਲੱਗ ਗਿਆ। ਅਸੀਂ ਅੱਗੇ ਤੋਂ ਰਿਕੁਐਸਟ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਅੱਗੇ ਰਹਿ ਗਈਆਂ ਹਨ, ਉਹਨਾਂ ਨੂੰ ਵੀ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਨਾਲ ਇਸ ਦਿੱਲੀ ਅੰਦੋਲਨ ਦੇ ਵਿੱਚ ਆ ਕੇ ਜੋ ਅਸੀਂ ਜਦੋਂ ਘਰ ਤੋਂ ਤੁਰੇ ਸੀ, ਜੋ ਸਾਡੇ ਨਾਲ ਹੋਇਆ, ਸਾਨੂੰ ਉਸ ਚੀਜ਼ ਦੀ ਕਦੇ ਵੀ ਆਸ ਨਹੀਂ ਸੀਗੀ। ਜਿੱਤ ਜੋ ਸੀਗੀ ਮਨ ਦੇ ਵਿੱਚ ਸੀ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਦਿਲੋਂ ਲੈ ਕੇ ਤੁਰੇ ਸੀ ਕਿ ਅਸੀਂ ਜਿੱਤਣ ਚੱਲੇ ਹਾਂ, ਜੋ ਮਹਾਰਾਜ ਨੇ ਸਾਨੂੰ ਜਿਤਾ ਕੇ ਤੋਰਿਆ। ਅਤੇ ਜਦੋਂ ਅਸੀਂ ਜੰਗ ਲੜ ਰਹੇ ਸੀ, ਸਾਡੇ ਹੌਸਲੇ ਟੁੱਟ ਰਹੇ ਸੀ, ਸਾਨੂੰ ਕੋਈ ਰਾਹ ਨਹੀਂ ਦਿਸ ਰਿਹਾ ਸੀਗਾ। ਉਸ ਵੇਲੇ ਸਾਨੂੰ ਇੱਦਾਂ ਸੀਗਾ ਕਿ ਸਾਡੀ ਕੋਈ ਵੀ ਬਾਂਹ ਨਹੀਂ ਫੜ ਰਿਹਾ, ਕਿਉਂਕਿ ਸਰਕਾਰਾਂ ਇੱਦਾਂ ਦੇ ਦਿਨ ਪਰ ਦਿਨ ਬਿਆਨ ਦਿੰਦੀਆਂ ਸੀ ਜੋ ਕਿ ਸਾਡੇ ਅੱਧੇ ਪੰਜਾਬ ਨੂੰ, ਸ਼ਾਇਦ ਇਕੱਲੇ ਨੇ ਆਪਾਂ ਨੇ ਸੁਣਿਆ ਵੀਰ ਨੇ ਕਿ ਪੰਜਾਬ ਨਸ਼ੇੜੀ ਆ, ਪੰਜਾਬ ਡੁੱਬ ਚੁੱਕਾ ਆ। ਪਰ ਜਦੋਂ ਪੰਜਾਬ ਦੀ ਜਵਾਨੀ ਨਾਲ ਸਾਡੇ ਹਰਿਆਣੇ ਵੀਰ ਸਾਡੇ ਨਾਲ ਤੁਰੇ ਆ, ਅਤੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਜਾਨ ਸੀ ਉਹ
ਇੰਨੀ ਕੁ ਜ਼ਿਆਦਾ ਪਾਵਰ ਹੋ ਗਈ ਆ, ਸਾਡੀ ਸੋਚ ਤੋਂ ਪਰੇ ਸੀ। ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਡਰਦੇ ਸੀ ਕਿ ਸਰਕਾਰ ਦੇ ਨਾਲ ਮੱਥਾ ਲਾਉਣਾ ਬਹੁਤ ਹੀ ਛੋਟੀ ਗੱਲ ਨਹੀਂ ਹੁੰਦੀ। ਇੱਕ ਮੌਜੂਦਾ ਸਰਕਾਰ ਸੈਂਟਰ ਦੇ ਨਾਲ ਅਸੀਂ ਮੱਥਾ ਲਾਇਆ ਸੀਗਾ, ਪਰ ਉਸ ਦਿਨ ਸਾਨੂੰ ਜਾਣੀ ਕਿ ਇੱਦਾਂ ਲੱਗਿਆ ਸੀ ਕਿ ਸੈਂਟਰ ਸਾਡਾ ਨਹੀਂ ਹੈਗਾ, ਸਰਕਾਰਾਂ ਸਾਡੇ ਖਿਲਾਫ ਆ, ਕਿ ਸਾਡੇ ਕੋਈ ਸੁਣ ਨਹੀਂ ਰਹੀਆਂ, ਸਾਡਾ ਸਾਰੇ ਦਰ ਬੰਦ ਆ ਸਾਡੇ ਲਈ। ਅਸੀਂ ਸੋਚਦੇ ਸੀ ਕਿ ਗੁਰੂ ਮਹਾਰਾਜ ਦਾ ਆਸਰਾ ਸੀਗਾ, ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਬੈਠੇ ਸੀ ਕਿ ਕੋਈ ਨਾ ਕੋਈ ਸਾਡੇ ਨਾਲ ਖੜੇਗਾ, ਪਰ ਕੋਈ ਵੀ ਇੱਕ ਵੀ ਰਾਹ ਨਹੀਂ, ਇੱਕ ਵੀ ਦਰ, ਸਾਰੇ ਬੰਦ ਸੀਗੇ। ਪਰ ਜਿਸ ਦਿਨ ਸਾਡੇ ਬਜ਼ੁਰਗ ਹੁਣੀ ਸਾਡੇ ਦੇ ਆਗੇ ਥਾਪੜਾ ਮਾਰ ਕੇ ਸਾਡੇ ਨਾਲ ਖੜੇ, ਸਾਡੀ ਢੂਈ ਨੂੰ ਇੱਦਾਂ ਦਾ ਥਾਪੜਾ ਦਿੱਤਾ ਕਿ ਸਾਨੂੰ ਇੰਨਾ ਕੁ ਹੌਸਲਾ ਹੋ ਗਿਆ ਕਿ ਅਸੀਂ ਰਾਤੋਂ ਰਾਤ ਸਾਨੂੰ ਇੱਦਾਂ ਲੱਗਾ ਕਿ ਯਾਰ ਸੱਤਿਆ ਕਿਸੇ ਦੀ ਨਹੀਂ ਹੈਗੀ, ਸੱਤਿਆ ਸਾਡੀ ਹੈ। ਸੱਤਿਆ ਸਾਡੀ ਹੈ ਕਿ ਸੱਤਿਆ ਦੇ ਨਾਲ ਕਿ ਜਿੰਨੇ ਵੀ ਕਰਪਟ, ਜਿੰਨੇ ਵੀ ਕੋਈ ਨੇਤਾ ਸੀ, ਕੋਈ ਵੀ ਸੀਗਾ ਜੋ ਉਹਨਾਂ ਨੂੰ ਨਹੀਂ ਦੱਸ ਰਿਹਾ ਸੀ, ਪਰ ਉਹਨਾਂ ਦੇ ਵਿੱਚ ਇੱਕ ਇੱਦਾਂ ਦੇ ਸਾਡੇ ਜੋ ਕਿ ਅਸਲ ਯੋਧੇ ਆ, ਜਿਹੜੇ ਆਪਣੇ ਐਡੇ ਵੱਡੇ ਅਹੁਦਿਆਂ 'ਤੇ ਹੋ ਕੇ, ਨਹੀਂ ਤਾਂ ਅਹੁਦੇ ਵਿੱਚ ਸਰਕਾਰਾਂ ਤੋਂ, ਅਹੁਦੇ ਤੋਂ ਹਰ ਇੱਕ ਡਰਦਾ ਮੇਰਾ ਅਹੁਦਾ ਨਾ ਜਾਵੇ, ਪਰ ਇਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਵੀ ਨਹੀਂ ਕੀਤੀ। ਫਿਰ ਵੀ ਇੱਕੋ ਗੱਲ ਕਹੀ ਆ ਕਿ ਮੈਂ ਕਿਸਾਨਾਂ ਦੇ ਨਾਲ ਆ। ਉਸ ਮੋਦੀ ਨੂੰ ਜੋ ਹਰ ਇੱਕ ਬੰਦਾ ਛੋਟੇ ਲੈਵਲ ਤੋਂ ਵੱਡੇ ਲੈਵਲ ਤੱਕ ਕਹਿ ਰਿਹਾ ਸੀਗਾ, ਸਮਝਾ ਰਿਹਾ ਸੀਗਾ, ਪਰ ਉਸ ਬੰਦੇ ਤੱਕ ਸਾਡੀ ਪਹੁੰਚ ਨਹੀਂ ਸੀਗੀ, ਕਿਉਂਕਿ ਬਹੁਤ ਸਾਡੀ ਪਹੁੰਚ ਤੋਂ ਪਰੇ ਸੀ। ਆਪਾਂ ਇੱਕ ਆਮ ਇਨਸਾਨ ਸੀ ਨਾ, ਕਿਸਾਨ ਸੀਗੇ। ਪਰ ਜਦੋਂ ਇਹਨਾਂ ਨੇ ਸਾਡੇ ਵੱਲੋਂ ਉਹਨਾਂ ਨੂੰ ਸਮਝਾਇਆ, ਪਰ ਸਾਨੂੰ ਇੱਦਾਂ ਲੱਗਾ ਕਿ ਅਸੀਂ ਸੱਤਿਆ ਸਾਡੀ ਆ, ਕਿਸੇ ਦੀ ਨਹੀਂ। ਬਸ ਇੱਦਾਂ ਲੱਗਦਾ ਕਿ ਸੱਤਿਆ ਕੁਛ ਟਾਈਮ ਲਈ ਗਲਤ ਹੱਥਾਂ 'ਚ ਗਈ ਸੀਗੀ, ਪਰ ਹੁਣ ਸੱਤਿਆ ਸਾਡੀ, ਜਿੰਨੀ ਵੀ ਸਾਡੀ ਸੀ ਸਾਰੀ ਕੋਸ਼ਿਸ਼, ਸਾਰੀ ਨੂੰ ਚਾਰ ਚੰਦ ਲੱਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ। ਪਰ ਉਹਨਾਂ ਤੋਂ ਸਭ ਤੋਂ ਜ਼ਿਆਦਾ ਜਿੰਨੀ ਅਸੀਂ ਜੰਗ ਜਿੱਤੀ ਆ, ਸਾਰੀ ਜੰਗ ਦੇ ਵਿੱਚ ਸਭ ਤੋਂ ਮੇਨ ਰੋਲ ਸਾਹਿਬ ਜੀ ਹੋਣਾ ਦਾ ਰਿਹਾ ਹੈ ਜੀ। उसमें सब आपकी बहादुरी, जिस तरह आप डटे रहे हो, उसका रोल है, उसकी वजह से। मैंने उन्हें बताया था, हम गए 4 साल भी नहीं उठेंगे। ਇੱਕ ਇਸ 'ਚ ਵਿਸ਼ੇਸ਼ ਗੱਲ ਜੋ ਸਾਡੇ ਲਈ ਸ਼ੇਰ ਮੁਹੰਮਦ ਖਾਂ ਅੱਜ ਦੁਬਾਰਾ ਪੈਦਾ ਹੋਇਆ ਸੱਤਿਆਪਾਲ ਮਲਿਕ ਜੀ ਦੇ ਰੂਪ ਵਿੱਚ, ਜਿਨ੍ਹੇ ਉਸ ਟਾਈਮ ਹਾਂ ਦਾ ਨਾਅਰਾ ਮਾਰਿਆ ਜਦੋਂ ਕਿਸਾਨੀ ਉੱਪਰ ਸਾਰੇ ਪਾਸੋਂ ਭਾਰ ਬਹੁਤ ਪਿਆ ਹੋਇਆ ਸੀ ਗੌਰਮੈਂਟ ਦਾ। ਅਤੇ ਸਾਡੇ ਲਈ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ 300 ਸਾਲ ਉਸ ਦੁਸ਼ਮਣ ਨੂੰ ਨਹੀਂ ਭੁੱਲਦੇ ਜੋ ਸਾਡੇ 'ਤੇ ਚੜ੍ਹ ਕੇ ਆਉਂਦਾ। ਅਤੇ ਦੂਸਰੀ ਗੱਲ ਇੱਕ ਇਹਦੇ ਪਿੱਛੇ ਲੁਕੀ ਹੋਈ ਹੈ ਕਿ ਅਸੀਂ ਉਸ ਸੱਜਣ ਨੂੰ ਵੀ ਨਹੀਂ ਭੁੱਲਦੇ ਸਦਾ ਲਈ ਜਿਹੜਾ ਸਾਡੇ ਨਾਲ ਖਲੋਂਦਾ। ਅਤੇ ਅਸੀਂ ਸ਼ੇਰ ਮੁਹੰਮਦ ਖਾਂ ਨੂੰ ਯਾਦ ਰੱਖਿਆ, ਅਸੀਂ ਮਲੇਰਕੋਟਲੇ ਨੂੰ ਯਾਦ ਰੱਖਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੜ੍ਹਾਈ ਕਰਦਾ ਤਾਂ ਮਲੇਰਕੋਟਲੇ ਦੀ ਹਿਫਾਜ਼ਤ ਕਰਦੇ ਹਾਂ ਅਸੀਂ, ਭਾਵੇਂ ਉਹ ਦੁਸ਼ਮਣ ਦੇ ਘਰ ਵਜੋਂ ਵੀ ਰਿਹਾ ਸੀ। ਅਤੇ ਅੱਜ ਵੀ ਜੋ ਸੱਤਿਆਪਾਲ ਮਲਿਕ ਜੀ ਨੇ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ, ਅਸੀਂ ਆਉਣ ਵਾਲੇ ਸਮੇਂ 'ਚ ਗੁਰੂ ਮਹਾਰਾਜ ਦੇ ਆਸਰੇ ਹੇਠ ਸਦਾ ਲਈ ਇਹਨਾਂ ਨੂੰ ਯਾਦ ਰੱਖਾਂਗੇ। ਅਤੇ ਵਾਅਦਾ ਵੀ ਇਹ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜੋ ਵੀ ਮਜ਼ਲੂਮ ਦੀ ਰਾਖੀ ਲਈ ਇੱਕ ਜ਼ਾਲਮ ਦੇ ਖਿਲਾਫ ਖੜ੍ਹਦਾ, ਹਾਂ ਦਾ ਨਾਮ ਮਾਰਦਾ, ਉਹਦੇ ਖਿਲਾਫ ਲੜਦਾ, ਅਸੀਂ ਵੀ ਸਦਾ ਉਸ ਜ਼ਾਲਮ ਦੇ ਖਿਲਾਫ ਅਤੇ ਮਜ਼ਲੂਮ ਦੀ ਰਾਖੀ ਲਈ ਲੜਦੇ ਰਹਾਂਗੇ। ਮਹਾਰਾਜ ਬਲ ਬਖਸ਼ਣ, ਸਾਡੇ ਨਾਲ ਐਵੇਂ ਦੇ ਬੰਦੇ ਤੁਰਦੇ ਰਹਿਣ, ਅਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਸਦੀਆਂ ਤੱਕ ਇਹਨਾਂ ਨੂੰ ਯਾਦ ਰੱਖਿਆ ਜਾਏਗਾ ਜਦੋਂ ਕਿਸਾਨੀ ਦੇ ਵਿੱਚ ਇਹਨਾਂ ਨੇ ਹਾਂ ਦਾ ਨਾਅਰਾ ਮਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।